ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਸੱਚ ਵਿੱਚ ਹੈ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 5 ਜਨਵਰੀ 2026 23 ਪੌਣ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਪਹਿਲੇ ਪ੍ਰੋਗਰਾਮ ਜਿਸ ਤਰ੍ਹਾਂ ਕਿ ਆਪਾਂ ਸ਼ੁਰੂਆਤ ਵਿੱਚ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬਾਲਟਿਮੋਰ ਮੈਰੀਲੈਂਡ ਤੋਂ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸੁਖਦੇਵ ਸਿੰਘ ਚੱਠਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਅੱਜ 5 ਜਨਵਰੀ 23 ਪੌਹ ਦਾ ਦਿਨ ਹੈ। ਸੋ ਨਾਨਕਸ਼ਾਹੀ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਅੱਜ ਪ੍ਰਕਾਸ਼ ਪੁਰਬ ਹੈ। ਸੋ ਅਸੀਂ ਸਾਰੀਆਂ ਸਿੱਖ ਸੰਗਤਾਂ ਤੇ ਟੀਵੀ 84 ਦੇ ਸਾਰੇ ਵਿਊਅਰ ਨੂੰ ਬਹੁਤ ਜਿਹੜੀਆਂ ਮੁਬਾਰਕਾਂ ਨੇ ਉਹ ਪੇਸ਼ ਕਰਦੇ ਹਾਂ ਔਰ ਆਰਐਸਐਸ ਨੇ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਦਾ ਕਿਵੇਂ ਭਗਵਾਕਰਨ ਕੀਤਾ ਹੈ ਸੋ ਇਸ ਬਾਰੇ ਜਿਹੜੇ ਅਕਸਰ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ ਪਰ ਇਹ ਇੱਕ ਜਿਹੜਾ ਅਫਸੋਸ ਦੀ ਗੱਲ ਹੈ ਕਿ ਸਿੱਖ ਕੌਮ ਦੀ ਜਿਹੜੀ ਆਜ਼ਾਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਜੋ ਇੱਕ ਮੀਲ ਪੱਥਰ ਸੀ ਉਸ ਨੂੰ ਲੇਹੋਂ ਲਾਉਣ ਵਿੱਚ ਹਿੰਦੂ ਤਵੀ ਤਾਕਤਾਂ ਪੂਰੀ ਤਰ੍ਹਾਂ ਕਾਮਯਾਬ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬਾਲਟਿਮੋਰ ਮੈਰੀਲੈਂਡ ਤੋਂ ਵੀਰ ਸੁਖਦੇਵ ਸਿੰਘ ਚੱਠਾ ਜਿਹੜੇ ਕਿ ਭਾਈ ਬਲਵਿੰਦਰ ਸਿੰਘ ਚੱਠਾ ਦੇ ਛੋਟੇ ਭਰਾਤਾ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪਿਛਲੇ ਦਿਨੀ ਜਿਹੜਾ ਫੰਡ ਰੇਜ਼ਿੰਗ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਫੇਅਰਫੈਕਸ ਵਰਜੀਨੀਆ 'ਚ ਹੋਇਆ ਉਸ ਨਾਲ ਸੰਬੰਧਿਤ ਹੀ ਸਾਰੀ ਟੀਮ ਨੇ ਮਿਹਨਤ ਕਰਕੇ ਬਾਲਟਿਮੋਰ ਔਰ ਵਰਜੀਨੀਆ DC ਸਾਰੇ ਵੀਰ ਜਿਹੜੇ ਟੀਵੀ 84 ਨੂੰ ਪਿਆਰ ਕਰਦੇ ਨੇ ਟੀਵੀ 84 ਨਾਲ ਜੁੜੇ ਹੋਏ ਨੇ ਉਹਨਾਂ ਤੱਕ ਪਹੁੰਚ ਕੀਤੀ ਔਰ ਚੱਠਾ ਪਰਿਵਾਰ ਤਾਂ ਮੁੱਢਲੇ ਦਿਨਾਂ ਤੋਂ ਹੀ ਜਦੋਂ ਅਸੀਂ ਪਹਿਲੀ ਵਾਰ ਵਾਸ਼ਿੰਗਟਨ DC ਗਏ ਭਾਈ ਨਰਿੰਦਰ ਸਿੰਘ ਭਾਈ ਬਲਵਿੰਦਰ ਸਿੰਘ ਚੱਠਾ ਇਹ ਸਾਡੇ ਉਹ ਕੀ ਮੈਂਬਰ ਨੇ ਜਿਨ੍ਹਾਂ ਦੇ ਨਾਲ ਮੈਂ ਜਦੋਂ ਇਹ ਕਹਿੰਦਾ ਕਿ ਵੀ ਸੱਜਣਾ ਦੇ ਨਾਲ ਸ਼ਹਿਰ ਵਸਦੇ ਨੇ ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਪੰਥਕ ਪਲੇਟਫਾਰਮ ਜਾਂ DC ਦੇ ਵਿੱਚ ਹੁਣ ਤਾਂ ਅਪ੍ਰੈਲ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ ਫਰੀडम ਮਾਰਚ ਵੀ ਇੱਕ ਰੈਗੂਲਰ ਫੀਚਰ ਬਣ ਗਿਆ ਪਰ ਜਿੰਨੇ ਵੀ ਪ੍ਰੋਟੈਸਟ ਰੈਲੀਜ਼ ਜਾਂ ਸ਼ਹੀਦੀ ਸਮਾਗਮ ਜਾਂ ਖਾਲਿਸਤਾਨ ਨਾਲ ਸੰਬੰਧਿਤ ਐਕਟੀਵਿਟੀ ਹੁੰਦੀ ਹੈ ਉਸ ਦੇ ਵਿੱਚ ਇਹੀ ਸਾਡੇ ਵੀਰ ਜਿਹੜੇ ਨੇ ਇਹ ਹੱਬ ਨੇ ਔਰ ਜ਼ਾਹਰ ਹੈ ਚੱਠਾ ਫੈਮਿਲੀ ਉਹਨਾਂ ਦੀ ਐਕਸਟੈਂਡਡ ਫੈਮਿਲੀ ਹੈ ਔਰ ਭਾਈ ਬਲਵਿੰਦਰ ਸਿੰਘ ਚੱਠਾ ਦਾ ਸਾਰਾ ਹੀ ਪਰਿਵਾਰ ਪੂਰਾ ਸਤਿਕਾਰ ਪਿਆਰ ਕਰਦੇ। ਸੁਖਦੇਵ ਸਿੰਘ ਚੱਠਾ ਆਪਣੇ ਆਪ 'ਚ ਵੀ ਕਿਉਂਕਿ ਸਭ ਤੋਂ ਬਾਅਦ ਚਾਹੇ ਪੰਜਾਬ ਤੋਂ ਇੱਧਰ ਸਿਆਸਤ ਦਾ ਮਸ ਵੀ ਰੱਖਦੇ ਨੇ ਗਵਰਨਮੈਂਟ ਜੌਬ 'ਚ ਵੀ ਉੱਥੇ ਸਨ ਸੋ ਹਰ ਸਿਚੁਏਸ਼ਨ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਔਰ ਰੈਗੂਲਰ ਵਿਊਅਰ ਵੀ ਨੇ ਟੀਵੀ 84 ਦੇ ਸੋ ਅਸੀਂ
ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਅੱਛਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਅੱਜ 5 ਜਨਵਰੀ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਮੂਲ ਨਾਨਕਸ਼ਾਹੀ ਕੈਲੰਡਰ 2003 ਜਿਹੜਾ ਹੈ ਉਹ ਲਾਗੂ ਹੋਇਆ, ਜਿਹੜਾ ਕਿ ਲਗਭਗ 10 ਸਾਲ ਲਾਗੂ ਰਿਹਾ, ਤੇ 5 ਜਨਵਰੀ ਦਾ ਦਿਨ ਜਿਹੜਾ ਕਿ ਫਿਕਸ ਕਰ ਦਿੱਤਾ ਗਿਆ ਸੀ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਤੌਰ ਦੇ ਉੱਤੇ, ਇਸ ਨੂੰ ਬਿਲਕੁਲ ਇਸੇ ਦਿਨ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਮਨਾਇਆ ਜਾਣ ਲੱਗਾ ਸੀ। ਔਰ ਇੱਕ ਫਿਕਸੇਸ਼ਨ ਜਿਵੇਂ ਹੁੰਦੀ ਹੈ ਵੀ ਤੁਸੀਂ ਸਾਲ ਦੀ ਬਿਗਨਿੰਗ 'ਚ ਮਾਰਕ ਕਰ ਲੈਂਦੇ ਹੋ ਵੀ ਆਹ ਸਾਡੇ ਦਿਨ ਇਹਨਾਂ ਤਰੀਕਾਂ ਨੂੰ ਆਉਣੇ ਨੇ, ਔਰ ਤੁਸੀਂ ਪਹਿਲਾਂ ਤੋਂ ਉਹਦੀ ਤਿਆਰੀ ਕੀਤੀ ਹੁੰਦੀ ਹੈ। ਜਿਵੇਂ ਜੇ 14 ਅਪ੍ਰੈਲ ਪਹਿਲੀ ਵਿਸਾਖ ਖਾਲਸਾ ਸਾਜਨਾ ਦਿਵਸ ਵਜੋਂ ਮਾਨਤਾ ਪ੍ਰਾਪਤ ਸੀ ਮੂਲ ਨਾਨਕਸ਼ਾਹੀ ਕੈਲੰਡਰ 'ਚ, ਤਾਂ ਫਿਰ ਇਹ ਯਤਨ ਵੀ ਹੋਇਆ ਕਿ ਇਸ ਦਿਨ ਜਿਵੇਂ ਹੁਣ ਹਿੰਦੂ ਤਵੀਆਂ ਨੇ ਬਹੁਤ ਸਾਰੀਆਂ ਥਾਵਾਂ 'ਤੇ ਜਿੱਥੇ ਇਹਨਾਂ ਦਾ ਜ਼ੋਰ ਪੈਂਦਾ ਹੈ, ਕਿਤੇ ਦੀਵਾਲੀ ਨਾਲ ਰਿਲੇਟਡ ਛੁੱਟੀ, ਕਿਤੇ ਹੋਰ ਦਿਨਾਂ ਦੇ ਨਾਲ ਰਿਲੇਟਡ ਕਰਵਾਈ ਹੈ। ਸੋ ਇਹ ਇੱਕ ਸੌਖਾ ਵੀ ਪਾਰਟ ਹੋਣਾ ਸੀ, ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਤਰਾਸਦੀ ਦੀ ਕਹਾਣੀ ਹੈ ਕਿ ਕਿਵੇਂ ਇੱਕ ਸਥਾਪਿਤ ਕੈਲੰਡਰ ਜਿਸ ਦੀ ਜਦੋਂ ਇੰਪਲੀਮੈਂਟੇਸ਼ਨ ਹੋਈ, ਔਰ ਇਹ ਕੋਈ ਆਲ ਆਫ ਏ ਸਡਨ ਕੋਈ ਸੁੱਤੇ ਉੱਠ ਕੇ ਪਾਲ ਸਿੰਘ ਪੁਰੇਵਾਲ ਨੇ ਆਪਣੇ ਸਰਾਣੇ ਥੱਲਿਓਂ ਕੋਈ ਡਾਕੂਮੈਂਟ ਕੱਢ ਕੇ ਦਿੱਤਾ ਤੇ ਉਹ ਲੱਗ ਇਵੇਂ ਨਹੀਂ ਸੀ। ਇਸ ਦੇ ਉੱਤੇ ਲੰਬਾ ਵਕਤ ਡਿਬੇਟ ਹੋਈ, ਬਹੁਤ ਸਾਰੀਆਂ ਕਮੇਟੀਆਂ ਰਾਹੀਂ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਚੰਡੀਗੜ੍ਹ, ਫਿਰ ਵਿਦਵਾਨਾਂ ਦੀਆਂ ਸਕਾਲਰਸ ਦੀਆਂ ਕਮੇਟੀਆਂ, ਅਕਾਲ ਤਖਤ ਦੀ ਛਤਰ ਛਾਇਆ ਥੱਲੇ, ਔਰ ਉਹ ਸਾਰੇ ਤੋਂ ਪੂਰੀ ਤਰ੍ਹਾਂ ਜਿਹੜਾ ਉਹ ਸਾਰੇ 'ਚ ਜੋ ਵੀ ਡਿਸਕਸ਼ਨ ਡਿਬੇਟ ਸੀ ਉਸ 'ਚੋਂ ਜ਼ਾਹਰ ਹੈ ਵੀ ਇਕੱਲਾ ਇਹੀ ਨਹੀਂ ਹੁੰਦਾ ਕਿ ਜੀ ਕੈਲੰਡਰ ਇੱਕ ਡੇਟਾ ਜਾਂ ਤਰੀਕਾਂ ਨੂੰ ਮਿਥਣਾ ਹੀ ਹੁੰਦਾ। ਜਿਵੇਂ ਅਸੀਂ ਰਿਪੀਟਡਲੀ ਦੱਸਿਆ ਕਿ ਵੀ ਉਸ ਤੋਂ ਪਹਿਲਾਂ ਸੂਰਜ ਦਾ ਚੜ੍ਹਾਅ ਤੇ ਉਤਰਾ, ਹੁਣ ਜਿਹੜਾ ਕੈਲੰਡਰ ਮੰਨਿਆ ਜਾਂਦਾ ਹੈ ਜਾਂ ਜਿਹਨੂੰ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਕਹਿੰਦੇ ਨੇ, ਔਰ ਜਿਹਨੂੰ ਅੱਜ ਜਿਸ ਦਾ ਸਿਰਫ ਨਾਂ ਨਾਨਕਸ਼ਾਹੀ ਰਹਿਣ ਦਿੱਤਾ ਗਿਆ ਸੋਧਾਂ ਦੇ ਨਾਂ ਥੱਲੇ, ਉਹ ਬਿਲਕੁਲ ਹਿੰਦੂ ਕੈਲਕੂਲੇਸ਼ਨ ਹੀ ਆ। ਉਹ ਜਿਹੜਾ ਸਨ ਦਾ ਸੂਰਜ ਦਾ ਰਾਈਜ਼ ਟਾਈਮ ਹੈ ਜਾਂ ਸੈਟ ਟਾਈਮ ਹੈ, ਉਹ ਉਜੈਨ ਦੇ ਮੰਦਿਰ ਨਾਲ ਜੁੜਿਆ ਹੋਇਆ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਹਦੇ 'ਤੇ ਪੈਂਦੀਆਂ ਨੇ ਔਰ ਸਨ ਸੈਟ ਹੁੰਦਾ ਹੈ। ਇਵੇਂ ਹੀ ਜਦੋਂ ਨਾਨਕਸ਼ਾਹੀ ਕੈਲੰਡਰ ਨੂੰ ਪ੍ਰੋਪਰਲੀ ਕੈਲਕੂਲੇਟ ਕੀਤਾ ਗਿਆ ਡੇਟਾ ਦਾ, ਤਾਂ ਉਸ ਦੇ ਲਈ ਲੌਂਜੀਚਿਊਡ ਤੇ ਲੈਟੀਚਿਊਡ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਿਮੰਦਰ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਪੈਂਦੀਆਂ ਨੇ, ਉਹ ਸੂਰਜ ਚੜ੍ਹਾਅ ਦਾ ਵਕਤ। ਸੋ ਪੁਰੇਵਾਲ ਸਾਹਿਬ ਨੇ ਲਗਭਗ ਅੱਧੀ ਸਦੀ ਇਸ ਦੇ ਉੱਤੇ ਕੰਮ ਕੀਤਾ ਹੋਇਆ ਸੀ। ਉਹਨਾਂ ਦੀ ਬੈਕਗਰਾਊਂਡ ਮੈਥਮੈਟਿਕਸ ਨਾਲ ਸੰਬੰਧਿਤ ਸੀ ਔਰ ਬੜੇ ਹੰਬਲ ਇਨਸਾਨ ਹੁਣ ਇਸ ਦੁਨੀਆ 'ਚ ਨਹੀਂ ਨੇ। ਔਰ ਮੈਨੂੰ ਅਫਸੋਸ ਹੁੰਦਾ ਹੁਣ ਵੀ ਜਦੋਂ ਸੋਸ਼ਲ ਮੀਡੀਆ 'ਤੇ ਬਿਲਕੁਲ ਅਨਪੜ੍ਹ ਕਿਸਮ ਦੇ ਲੋਕ ਜਾਂ ਬਿਲਕੁਲ ਜਿਹੜੇ ਬ੍ਰੇਨ ਵਾਸ਼ਡ ਹਿੰਦੂ ਤੋਂ ਵੀ ਪੇ ਰੋਲ 'ਤੇ ਨੇ, ਉਹ ਉਹਨਾਂ ਦੀ ਸ਼ਖਸੀਅਤ ਨੂੰ ਛੁਟਿਆਉਣ ਦਾ ਯਤਨ ਕਰਦੇ ਨੇ, ਉਹਨਾਂ ਦੇ ਲਈ ਜਿਹੜੀ ਹੈ ਮੰਦ ਸ਼ਬਦਾਵਲੀ ਇਸਤੇਮਾਲ ਕਰਦੇ ਨੇ। ਪਰ ਗੱਲ ਉਹਨਾਂ ਦਾ ਕੀ ਕਹਿਣਾ, ਕਿਉਂਕਿ ਜਦੋਂ ਅੱਪਰ ਲੈਵਲ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹਨੂੰ ਡੀਰੇਲ ਕੀਤਾ ਗਿਆ ਉਸ ਦੀ ਗੱਲ ਵੀ ਅਸੀਂ ਕਰਾਂਗੇ, ਕਿਉਂਕਿ ਮੈਂ ਓਰੀਜਨਲ ਸਟੋਰੀ ਜਦੋਂ ਕਿ ਉਸ ਵੇਲੇ 2003 ਦੇ ਵਿੱਚ ਜਿਹੜਾ ਉਸ ਵੇਲੇ ਦਾ RSS ਮੁਖੀ ਮਿਸਟਰ KS ਸੁਦਰਸ਼ਨ ਜਿਹੜਾ ਅੰਮ੍ਰਿਤਸਰ ਆਇਆ, ਉਸਨੇ ਪ੍ਰੈਸ ਕਾਨਫਰੰਸ ਕੀਤੀ ਔਰ ਬਾਅਦ ਦੇ ਵਿੱਚ ਉਹਦਾ ਜਿਹੜਾ ਇੱਕ ਓਰੀਜਨਲ ਇੰਟਰਵਿਊ 1-to-1 ਟ੍ਰਿਬਿਊਨ ਦੇ ਨਾਲ ਵੀ ਹੋਇਆ, ਉਸ ਦੀ ਕਾਪੀ ਕੱਢੀ ਹੈ, ਉਹਨੂੰ ਮੈਂ ਡਿਸਕਸ ਕਰਾਂਗਾ। ਪਰ ਇਸ ਸਭ ਵੱਲ ਜਾਣ ਤੋਂ ਪਹਿਲਾਂ ਅਸੀਂ ਇਹ ਦੱਸਦੇ ਹੀ ਹੈ ਕਿ ਇਸ ਮੌਕੇ ਦੇ ਉੱਤੇ ਬੇਸ਼ੱਕ ਜਿਹੜਾ ਬੀਤਾ ਵਰ੍ਹਾ ਸੀ ਉਹਦੇ 'ਚ ਤਾਂ ਜਿੱਦਣ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀ 27 ਦਸੰਬਰ ਨੂੰ, ਉਦੋਂ ਹੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਵੀ ਸੀ ਹਿੰਦੂ ਕੈਲੰਡਰ ਮੁਤਾਬਕ। ਔਰ ਉਸ ਤੋਂ ਪਹਿਲਾਂ ਵੀ ਹੁਣ ਜਿਹੜਾ 2026 ਦਾ ਸਾਲ ਹੈ, ਇਸ ਦੇ ਵਿੱਚ ਕੋਈ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨਹੀਂ ਹੋਏਗਾ। ਔਰ ਇੰਨੀ ਬੇਸ਼ਰਮੀ ਨਾਲ ਉਹਨੂੰ ਇਹ ਜਸਟੀਫਾਈ ਕਰਦੇ ਨੇ, ਕਹਿੰਦੇ ਜੀ ਉਹ ਤਾਂ ਬਿਕਰਮੀ ਕੈਲੰਡਰ ਮੁਤਾਬਕ ਤਾਂ ਇੱਕੋ ਵਾਰੀ ਆਉਂਦਾ ਨਾ ਸਾਲ। ਇਹਨਾਂ ਨੂੰ ਕੋਈ ਪੁੱਛੇ ਕਿ ਵੀ ਤੁਸੀਂ ਆਪਣੀਆਂ ਜਨਮ ਤਰੀਕਾਂ ਪਾਸਪੋਰਟਾਂ ਦੇ ਉੱਤੇ ਆਪਣੇ ਜਨਮ ਦਿਨ ਲਿਖੇ ਹੋਏ ਨੇ ਬਿਕਰਮੀ ਹਿੰਦੂ ਕੈਲੰਡਰ ਮੁਤਾਬਕ, ਆਪਣੇ ਬੱਚੇ ਜਦੋਂ ਜੰਮਦੇ ਨੇ ਉਹਨਾਂ ਦੀ ਤੁਸੀਂ ਖਬਰ ਦੇਣ ਜਾਂਦੇ ਹੋ ਹਿੰਦੂ ਕੈਲੰਡਰ ਮੁਤਾਬਕ ਦੇਣ ਜਾਂਦੇ ਹੋ, ਜਾਂ ਅੰਗਰੇਜ਼ੀ ਕੈਲੰਡਰ ਦੀਆਂ ਹੀ ਤੁਹਾਡਾ ਸਾਰਾ ਰਿਕਾਰਡ, ਤੁਹਾਡੀਆਂ ਨੌਕਰੀ ਜੁਆਇਨ, ਰਿਟਾਇਰਮੈਂਟ, ਪਾਸਪੋਰਟ, ਜਦੋਂ ਸਾਰਾ ਪਾਰਟ ਹੀ ਜਿਹੜਾ ਉਹ ਇਸ ਨਾਲ ਹੁੰਦਾ। ਤੇ ਇੱਥੇ ਤਾਂ ਬੜੀ ਮਿਹਨਤ ਦੇ ਨਾਲ ਉਹਨਾਂ ਸਾਰੀਆਂ 5 ਸਦੀਆਂ ਦੇ
ਸਿੱਖ ਇਤਿਹਾਸ ਨੂੰ ਜਿਹੜੀਆਂ ਤਰੀਕਾਂ ਹਿਜਰੀ ਕੈਲੰਡਰ 'ਚ ਪਈਆਂ ਸੀ ਜਾਂ ਹਿੰਦੂ ਕੈਲੰਡਰ 'ਚ ਪਈਆਂ ਸੀ, ਉਹਨਾਂ ਨੂੰ ਪਹਿਲਾਂ ਉਹਨਾਂ ਨੇ ਕਨਵਰਟ ਕੀਤਾ ਕਿ ਭਾਈ ਸਨ ਕੈਲੰਡਰ ਦੇ ਨਾਲ ਕਿਵੇਂ ਹੈ, ਉਸ ਦੇ ਸੋਰਸਿਸ ਦੀ ਡਿਸਕਸ਼ਨ ਹੋਈ। ਕੋਈ ਇਹ ਨਹੀਂ ਸੀ ਕਿ ਜੀ ਉੱਥੇ ਪੁਰੇਵਾਲ ਸਾਹਿਬ ਬੈਠੇ ਤੇ ਉਹਨਾਂ ਨੇ ਉਹ ਮਾਰਕ ਕਰਤਾ ਕਿ ਵੀ ਇਹ ਕੈਲੰਡਰ ਇਸ ਦਿੰਦਾ ਹੈ। ਲੇਕਿਨ ਇਸ ਦੀ ਅਹਿਮੀਅਤ ਨੂੰ ਸ਼ਾਇਦ ਸਿੱਖਾਂ ਦੇ ਵੱਡੇ ਤਬਕੇ ਨੂੰ ਅੱਜ ਵੀ ਸਮਝ ਨਾ ਹੋਏ। ਅੱਜ ਵੀ ਤੁਹਾਨੂੰ ਇਹ ਕਹਿੰਦੇ ਮਿਲ ਜੀ ਕਾਹਨੂੰ ਜੀ ਇਹਨਾਂ ਦੇ ਵਿੱਚ ਤੁਸੀਂ ਪੈਣਾ, ਇਸ ਵੇਰਵੇ 'ਚ ਦਿਨ ਹੀ ਹੈ ਨਾ ਜੀ, ਕਿਸੇ ਦਿਨ ਵੀ ਮਨਾ ਲਓ। ਹੁਣ ਜੇ ਤੁਸੀਂ ਇਹਦੀ ਅਹਿਮੀਅਤ ਨੂੰ ਦੇਖਣਾ ਹੈ ਕਿ ਵੀ ਨਾਨਕਸ਼ਾਹੀ ਕੈਲੰਡਰ ਦਾ ਹਿੰਦੂ ਕੈਲੰਡਰ ਨਾਲੋਂ ਤੋੜ ਵਿਛੋੜ ਕਰਕੇ ਇੰਡੀਪੈਂਡੈਂਟਲੀ ਆਪਣੀਆਂ ਤਰੀਕਾਂ ਮਨਾਉਣ ਨੂੰ ਹਿੰਦੂ ਤਵੀਆਂ ਨੇ ਕਿਵੇਂ ਦੇਖਿਆ, ਦੁਸ਼ਮਣ ਨੇ ਕਿਵੇਂ ਦੇਖਿਆ, ਉਹਨਾਂ ਨੂੰ ਤਾਂ ਲੱਗਿਆ ਕਿ ਵੀ ਇਹ ਤਾਂ ਖਾਲਿਸਤਾਨ ਦੀ ਪ੍ਰਾਪਤੀ ਦੇ ਰਾਹ ਦਾ ਇੱਕ ਵੱਡਾ ਮੀਲ ਪੱਥਰ ਬਣ ਗਿਆ। ਕਿਉਂਕਿ ਜਿਉਂ-ਜਿਉਂ ਜਿਹੜੀਆਂ ਚੀਜ਼ਾਂ ਜੋ ਸਾਂਝਾਂ ਦੇ ਨਾਂ ਥੱਲੇ ਇਹਨਾਂ ਨੇ ਸਾਨੂੰ ਆਪਣੇ ਦੇ ਵਿੱਚ ਜ਼ਮ ਕੀਤਾ ਹੋਇਆ, ਉਸ ਤੋਂ ਛੁਟਕਾਰੇ ਦੀ ਗੱਲ ਹੁੰਦੀ ਹੈ, ਦੁਸ਼ਮਣ ਬੜੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਇਹ ਸਾਰੇ ਦਾ ਅਸਰ ਕੀ ਹੈ। ਔਰ ਇਸ ਸਭ ਦੇ ਬਾਵਜੂਦ ਵੀ ਹੁਣ ਇਹ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗੱਜ ਥਾਪੇ ਹੋਏ ਨੇ, ਹੁਣ ਇਹਨਾਂ ਦੀਆਂ ਸਟੇਟਮੈਂਟਾਂ ਹੀ ਉਸ ਪੀਰੀਅਡ ਦੀਆਂ ਪੜ੍ਹ ਲਓ ਕਿ ਉਹ ਬਿਲਕੁਲ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ 'ਚ ਸੀ। ਪਰ ਜਦੋਂ ਹੁਣ ਤੁਹਾਡੇ ਹੱਥ 'ਚ ਤਾਕਤ ਆਉਂਦੀ, ਔਰ ਐਤਕੀ ਇੱਕ ਮੌਕਾ ਸੀ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਔਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹਿੰਦੂ ਕੈਲੰਡਰ ਮੁਤਾਬਕ ਇੱਕ ਦਿਨ ਆਇਆ, ਉਹ ਇਹ ਕਹਿ ਸਕਦੇ ਸੀ ਕਿ ਭਾਈ ਇਸ ਨੂੰ ਤੁਸੀਂ 5 ਜਨਵਰੀ ਨੂੰ ਮਨਾਓ। ਪਰ ਉਹਨਾਂ ਨੇ ਕਿਹਾ ਜੀ ਕੋਈ ਨਹੀਂ, ਜੇ ਇਸ ਦਿਨ ਵੀ ਮਨਾਇਆ ਜਾਂਦਾ, ਕੋਈ ਵੀ ਡੇਟ ਮਨਾਈ ਜਾ ਸਕਦੀ ਹੈ ਜਾਂ ਦੂਜਾ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਭਾਵੇਂ ਅਸੀਂ ਫਿਕਰਮੰਦ ਹੈ ਜਿਸ ਅੰਦਾਜ਼ ਦੇ ਵਿੱਚ ਅਕਾਲ ਤਖਤ ਦਾ ਰੈਪੂਟੇਸ਼ਨ, ਸ਼੍ਰੋਮਣੀ ਕਮੇਟੀ ਦਾ ਰੈਪੂਟੇਸ਼ਨ, ਉਸ ਦੇ ਉੱਤੇ ਸਵਾਲ ਹੀ ਨਹੀਂ ਚੁੱਕੇ ਜਾ ਰਹੇ। ਪੁਲਿਸ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਉੱਤੇ ਔਰ ਅਕਾਲ ਤਖਤ ਦੀ ਸਰਵਉੱਚਤਾ ਨੂੰ ਲੈ ਕੇ ਜਿਸ ਕਿਸਮ ਦੀ ਗੈਰ ਜ਼ਿੰਮੇਦਾਰਾਨਾ ਬਿਆਨਬਾਜ਼ੀ ਭਗਵੰਤ ਮਾਨ ਔਰ ਉਸ ਦੇ ਉਹ ਫੀਲੇ, ਇੱਕ ਬਲਤੇਜ ਪੰਨੂ ਨਾਂ ਦਾ ਇੱਕ ਜਿਹੜਾ ਉਹਦਾ ਸਪੋਕਸਮੈਨ ਬਣਿਆ ਹੋਇਆ, ਇੱਕ ਇੱਥੋਂ ਇੱਕ ਲੰਮ ਧੜੰਗਾ ਬਦਸ਼ਕਲ ਜਿਹਾ ਧਾਲੀਵਾਲ ਨਾਂ ਦਾ ਬੰਦਾ, ਉਹ ਪਹਿਲਾਂ ਮਿਨਿਸਟਰ ਬਣਾਇਆ ਹੋਇਆ ਸੀ, ਇਸ ਕਿਸਮ ਦੇ ਬਿਆਨਬਾਜ਼ੀਆਂ ਕਰਦੇ ਨੇ। ਸੋ ਆਪਣੇ ਆਪ 'ਚ ਲੱਗਣ ਲੱਗ ਗਿਆ ਕਿ ਕਿੱਥੇ ਉਹ ਅਕਾਲ ਤਖਤ ਜਿਹਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਿੱਖ ਐਮਪਾਇਰ ਦਾ ਬਾਦਸ਼ਾਹ, ਲੱਖਾਂ ਸਕੁਅਰ ਮਾਈਲ ਟੈਰੀਟਰੀ ਦਾ ਰੂਲ ਕਰਨ ਵਾਲਾ, ਉਹ ਹੱਥ ਬੰਨ ਕੇ ਖੜਾ ਹੈ। ਤੇ ਇਹ ਟਕੇ ਦੇ ਬੰਦੇ ਆ, 10ਵੀਂ ਫੇਲ ਭਗਵੰਤ ਮਾਨ ਔਰ ਬਦ ਇਖਲਾਕ, ਬਦ ਕਿਰਦਾਰ, ਆਪਣੀ ਜ਼ਿੰਦਗੀ 'ਚ ਹਰ ਕਿਸਮ ਦੇ ਘਟੀਆ ਕੰਮ ਕਰਨ ਵਾਲੇ ਜਿਹੜੇ ਲੋਕ ਨੇ, ਇਹ ਸਿੱਖਾਂ ਨੂੰ ਦੱਸਣਗੇ ਕਿ ਸਿੱਖਾਂ ਦੀ ਮਰਿਆਦਾ ਕੀ ਹੈ, ਅਕਾਲ ਤਖਤ ਦੀ ਮਰਿਆਦਾ ਕੀ ਹੈ, ਗੋਲਕ 'ਚ ਪੈਸੇ ਪਾਉਣੇ ਨੇ ਨਹੀਂ ਪਾਉਣੇ। ਇਹ ਉਦੋਂ ਹੀ ਹੁੰਦਾ ਜਦੋਂ ਕੌਮਾਂ ਦਾ ਜਵਾਲ ਹੁੰਦਾ ਹੈ, ਉਹਨਾਂ ਦੇ ਵਿੱਚ ਇੱਕ ਡਾਊਨਗ੍ਰੇਡਿੰਗ ਉਹਨਾਂ ਦਾ ਸ਼ੁਰੂਆਤ ਹੁੰਦਾ। ਫਿਰ ਤੁਹਾਡੀ ਹਰ ਚੀਜ਼ ਦੇ ਉੱਤੇ ਜਿਹੜਾ ਉਹ ਸਵਾਲੀਆ ਨਿਸ਼ਾਨ ਲਾਇਆ ਜਾਂਦਾ। ਔਰ ਅਸੀਂ ਸਮਝਦੇ ਹਾਂ ਵੀ ਬਾਹਰਲੇ ਸਿੱਖਾਂ ਨੇ ਬੇਸ਼ੱਕ ਅੱਜ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ ਦਿਨ ਸੈਲੀਬ੍ਰੇਟ ਕੀਤੇ ਜਾਂਦੇ ਨੇ। ਅੱਜ 5 ਜਨਵਰੀ ਨੂੰ ਉਹ ਸਾਰੇ ਸੈਲੀਬ੍ਰੇਟ ਕਰ ਰਹੇ ਨੇ, ਬਾਹਰ ਵੀ ਬਹੁਤ ਸਾਰੀਆਂ ਥਾਵਾਂ 'ਤੇ। ਲੇਕਿਨ ਇੱਕ ਜਿਹੜਾ ਰੋਲ ਘਚੋਲਾ ਜਾਂ ਇੱਕ ਉਹ ਜਿਹੜਾ ਤੁਹਾਡਾ ਇੱਕ ਫੋਕਸ ਹੁੰਦਾ, ਉਹ ਉਹਨਾਂ ਨੇ ਡੀਰੇਲ ਕਰਕੇ ਰੱਖ ਦਿੱਤਾ ਹੈ। ਅਸੀਂ ਜਿੱਥੇ ਆਪਣੇ ਸਾਰੇ ਵਿਊਅਰਸ ਨੂੰ TV 84 ਦੇ ਮੁਬਾਰਕਬਾਦ ਦਿੰਦੇ ਹਾਂ, 10ਵੇਂ ਪਾਤਸ਼ਾਹ ਦੀ ਸ਼ਖਸੀਅਤ, ਗੁਰੂ ਸਾਹਿਬਾਨ ਦਾ ਜੀਵਨ, ਉਹ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਉਹ ਸਾਡੇ ਕਿਸੇ ਕਾਮੈਂਟ ਦਾ ਮੁਹਤਾਜ ਨਹੀਂ ਹੈ। ਉਹ ਜਦੋਂ ਅਸੀਂ ਦੇਖਦੇ ਹਾਂ ਕਿ ਆਲਮੋਸਟ 360 ਵਰੇ ਪਹਿਲਾਂ ਗੁਰੂ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਪਟਨਾ ਸ਼ਹਿਰ ਵਿਖੇ ਪਾਵਲਿਓ, ਔਰ ਲਗਭਗ 42 ਸਾਲ ਦੀ ਉਮਰ ਜਿਹਨੂੰ ਅਸੀਂ ਹਯਾਤੀ ਕਹਿੰਦੇ ਹਾਂ, ਉਸ ਤੋਂ ਬਾਅਦ ਉਹ ਜੋਤੀ ਜੋਤ ਸਮਾਉਂਦੇ ਨੇ। ਔਰ 10ਵੇਂ ਪਾਤਸ਼ਾਹ ਦਾ ਸਮੁੱਚਾ ਜੀਵਨ, ਜਿੱਥੇ ਪਹਿਲਾ ਬਚਪਨ 5 ਸਾਲ ਲਗਭਗ ਪਟਨਾ ਸਾਹਿਬ ਗੁਜ਼ਰਦੇ ਨੇ, 9 ਸਾਲ ਦੀ ਉਮਰ 'ਚ ਜਦੋਂ 5 ਸਾਲ ਦੀ ਉਮਰ 'ਚ ਉਹ ਆ ਜਾਂਦੇ ਨੇ ਅਨੰਦਪੁਰ ਸਾਹਿਬ, 9 ਸਾਲ ਦੀ ਉਮਰ 'ਚ ਪਿਤਾ ਦੀ ਸ਼ਹਾਦਤ, ਔਰ ਫਿਰ ਚੈਲੰਜਸ ਲਗਭਗ 19 ਸਾਲ ਦੀ ਉਮਰ 'ਚ ਜੀਵਨ ਦਾ ਪਹਿਲਾ ਜੰਗ, ਭੰਗਾਣੀ ਦਾ ਜੰਗ, ਫਿਰ ਲਗਭਗ 14 ਜੰਗ, ਜਿਸ ਦੇ ਵਿੱਚ ਕਿਵੇਂ ਗੁਰੂ ਸਾਹਿਬਾਨ ਨੇ ਉਸ ਕੌਮ ਨੂੰ ਜਦੋਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ 10ਵੇਂ ਪਾਤਸ਼ਾਹ ਨੇ ਜੋ ਗੁਰੂ ਨਾਨਕ ਪਾਤਸ਼ਾਹ ਦੇ ਨਾਲ, ਜਦੋਂ ਅਸੀਂ ਪੰਥ ਦੀ ਗੱਲ ਕਰਦੇ ਹਾਂ, ਬਹੁਤ ਵਾਰ
ਜਦੋਂ ਖਾਲਸਾ ਪੰਥ ਚਲਾਉਣ ਦੀ ਗੱਲ ਹੁੰਦੀ ਹੈ ਤੇ ਇੱਕ ਤਬਕਾ ਉਸ ਨੂੰ ਅਡਰੇ ਕਰਕੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਇਵੇਂ ਨਹੀਂ ਹੈ। ਇਹੀ ਕਾਰਨ ਹੈ ਕਿ ਜਦੋਂ ਅਸੀਂ ਲਫ਼ਜ਼ ਖਾਲਸਾ ਪੰਥ ਵੀ ਕਹਿੰਦੇ ਹਾਂ, ਆਲਰੇਡੀ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਪਰਥਾਏ, ਉਹਨਾਂ ਦੇ ਮੈਸੇਜ ਨੂੰ ਲੈ ਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆਲਰੇਡੀ ਪੰਥ ਹੈ। ਫੇਰ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਜਦੋਂ ਅਸੀਂ ਖਾਲਸੇ ਦੇ ਨਿਰਾਲਾ ਹੋਣ ਦੀ ਗੱਲ ਕਰਦੇ ਹਾਂ, ਇਹ ਪੰਥ ਹੀ ਨਿਰਾਲਾ ਹੈ, ਕਿਉਂਕਿ ਇਹ ਜਿਹੜੀਆਂ ਵਿਚਾਰਧਾਰਾਵਾਂ ਆਲਰੇਡੀ ਐਗਜ਼ਿਸਟ ਕਰਦੀਆਂ ਸੀ, ਉਹਨਾਂ ਨਾਲੋਂ ਨਿਵੇਕਲੀ ਵਿਚਾਰਧਾਰਾ ਜਿਹੜਾ ਰਿਵੀਲਡ ਰਿਲੀਜਨ ਹੈ, ਜਿਹੜਾ ਪਹਿਲਾ ਸੈਰਮਨ ਗੁਰੂ ਨਾਨਕ ਸਾਹਿਬ ਦਾ ਵੇਈ ਨਦੀ ਦੇ ਕੰਢੇ, ਨਾ ਕੋਈ ਹਿੰਦੂ ਨਾ ਮੁਸਲਮਾਨ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਔਰ ਬਾਣੀ ਵੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਭਾਈ ਇਹ ਕਿਵੇਂ, ਜਦੋਂ ਅਸੀਂ ਪੱਟਾਂ ਦੇ ਸੋਈਏ ਪੜ੍ਹਦੇ ਹਾਂ ਕਿ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਉੱਤਮ ਪੰਥ, ਨਿਰਮਲ ਪੰਥ, ਵਿਲੱਖਣ ਪੰਥ, ਨਿਰਾਲਾ ਪੰਥ, ਔਰ ਇਹੀ ਜਿਹੜਾ ਗੁਰੂ ਨਾਨਕ ਪਾਤਸ਼ਾਹ 1469 'ਚ ਪ੍ਰਕਾਸ਼ਮਾਨ ਹੁੰਦੇ ਨੇ, 1666 ਈਸਵੀ 'ਚ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਔਰ 1699 ਦੇ ਵਿੱਚ ਜਦੋਂ 10ਵੇਂ ਪਾਤਸ਼ਾਹ ਲਗਭਗ 30 ਸਾਲ ਦੀ ਉਮਰ ਦੇ ਨੇ, ਔਰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਤੋਂ 230 ਵਰੇ ਹੋ ਚੁੱਕੇ ਨੇ, ਫਿਰ ਉਹ ਵਿਚਾਰਧਾਰਾ ਜਿਹੜੀ ਰਾਜਯੋਗ ਦੀ, ਮੀਰੀ ਪੀਰੀ ਦੀ, ਭਗਤੀ ਸ਼ਕਤੀ ਦੀ, ਸੰਤ ਸਿਪਾਹੀ ਰੂਪ ਦੇ ਵਿੱਚ ਫਾਈਨਲੀ ਉਸ ਦੇ ਉੱਤੇ ਸਟੈਂਪ ਲੱਗਦੀ ਹੈ ਜਦੋਂ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ 80,000 ਦੇ ਇਕੱਠ ਚੋਂ, ਔਰ ਕ੍ਰਾਈਟੇਰੀਆ ਉਹੀ ਹੈ। ਜਦੋਂ ਅਸੀਂ ਤਲਵਾਰ ਦੀ ਧਾਰ ਤੇ ਪਰਖ ਦੀ ਗੱਲ ਕਰਦੇ ਹਾਂ ਤੇ ਇਹੀ ਕ੍ਰਾਈਟੇਰੀਆ ਗੁਰੂ ਨਾਨਕ ਪਾਤਸ਼ਾਹ ਨੇ ਰੱਖਿਆ ਸੀ। ਜਦੋਂ ਅਸੀਂ ਸ਼ਲੋਕ ਵਾਰਾਂ ਤੇ ਵਧੀਕ ਦੇ ਵਿੱਚ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪਿਆਰ ਦੀ ਖੇਡ ਦੇ ਮਤਵਾਲਿਆਂ ਨੂੰ ਆਵਾਜ਼ ਸੀ ਤੇ ਉਹਨਾਂ ਚੋਂ 80,000 ਦੇ ਇਕੱਠ ਚੋਂ ਪੰਜ ਜਿਨ੍ਹਾਂ ਦੇ ਲਈ ਲਕਬ ਪਿਆਰੇ ਹੈ, ਬਿਲਵਡ ਵਨਸ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਦੇ ਅੱਗੇ ਸਮਰਪਣ ਕੀਤਾ। ਤੇ ਗੁਰੂ ਸਾਹਿਬ ਨੇ ਫਰਮਾਇਆ, ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਔਰ ਉਹਨਾਂ ਤੋਂ ਖੁਦ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ ਮੰਗੀ। ਔਰ ਇਸ ਤੋਂ ਅਸੀਂ ਵਾਕਿਫ ਹਾਂ ਕਿ ਜੇ ਉਹਨਾਂ ਨੇ ਆਪਣਾ ਸਿਰ ਦੇ ਕੇ ਅੰਮ੍ਰਿਤ ਦੀ ਦਾਤ ਲਈ ਤੇ 10ਵੇਂ ਪਾਤਸ਼ਾਹ ਨੇ ਆਪਣਾ ਆਪਾ ਹੀ ਖਾਲਸਾ ਪੰਥ ਦੇ ਹਵਾਲੇ ਕੀਤਾ, ਆਪਣਾ ਸਰਬੰਸ ਦਾ ਕੁਰਬਾਨ ਕੀਤਾ ਹੀ ਕੀਤਾ। ਪਰ ਉਸ ਖਾਲਸੇ ਨੂੰ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਔਰ ਉਸ ਖਾਲਸੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਆਪ ਵਸਦੇ ਨੇ। ਔਰ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ, ਇਹ ਦੋ ਪਿਲਰ, ਇੱਕ ਪਾਸੇ ਉਸ ਪੰਥ ਨੂੰ ਜਿਸ ਪਰਥਾਏ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਇਹ ਜਿਹੜਾ ਪੰਥ ਹੈ ਇਹ ਅਕਾਲ ਪੁਰਖ ਦੀ ਰਜ਼ਾ ਦੇ ਵਿੱਚ ਜਿਹੜਾ ਉਹ ਪੈਦਾ ਹੋਇਆ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਖਾਲਸਾ ਅਕਾਲ ਪੁਰਖ ਕੀ ਫੌਜ, ਇਹਦਾ ਕਮਾਂਡਰ ਇਨ ਚੀਫ ਖਾਲਸੇ ਦਾ ਅਕਾਲ ਪੁਰਖ ਹੈ। ਔਰ ਜ਼ਿੰਮੇ ਖਾਲਸੇ ਦੇ ਕੰਮ ਲਾਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਔਰ ਇਹਨਾਂ ਲਗਭਗ 3.25 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਗੁਰੂ ਕੇ ਖਾਲਸੇ ਨੇ ਆਪਣੇ ਗੁਰੂ ਸਾਹਿਬਾਨ ਦੇ ਉਹਨਾਂ ਉਪਦੇਸ਼ਾਂ ਦੀ ਰੌਸ਼ਨੀ ਦੇ ਵਿੱਚ ਤਾਕਤਵਰ ਹਕੂਮਤਾਂ ਦੇ ਨਾਲ, ਉਹ ਮੁਗਲਿਆ ਸਾਮਰਾਜ ਸੀ, ਦਰਾ ਖੈਬਰ ਪਾਰ ਦੇ ਅਫਗਾਨ ਤਾੜਵੀ ਸਨ, ਸਾਊਥ ਚੋਂ ਆਉਣ ਵਾਲੇ ਮਰਾਠੇ ਸਨ, ਜਾਂ 7 ਸਮੁੰਦਰ ਪਾਰ ਕਰਕੇ ਆਉਣ ਵਾਲੇ ਬ੍ਰਿਟਿਸ਼ ਬਸਤੀਵਾਦੀ ਸਨ, ਉਹਨਾਂ ਸਾਰਿਆਂ ਨੂੰ ਚੈਲੰਜ ਕੀਤਾ। ਜ਼ੁਲਮ ਦਾ ਨਾਸ ਕਰਨਾ ਇਹ ਕਿਉਂਕਿ ਖਾਲਸੇ ਦਾ ਮੁੱਢਲਾ ਫਰਜ਼ ਹੈ। ਔਰ ਅੱਜ ਜਦੋਂ ਅਸੀਂ 78-79 ਸਾਲ ਤੋਂ ਹਿੰਦੂ ਤਵੀ ਹਾਕਮਾਂ ਦੇ ਨਾਲ ਜਿਹੜਾ ਹੈ ਉਹ ਦਸਤ ਪੰਜਾ ਲੜਾ ਰਹੇ ਹੈ, ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਲਗਭਗ 42 ਵਰਿਆਂ 'ਚ ਜੂਨ 84 ਤੋਂ ਬਾਅਦ ਖਾਲਸਾ
ਆਪਣੇ ਆਜ਼ਾਦ ਕਰ ਖਾਲਿਸਤਾਨ ਦੇ ਲਈ ਜਿਹੜਾ ਹੈ ਉਹ ਉਸ ਨਿਸ਼ਾਨੇ ਦੇ ਲਈ ਜੂਝ ਰਿਹਾ। ਇਸ ਪੀਰੀਅਡ ਦੇ ਵਿੱਚ ਬਹਾਦਰੀ ਵੀ, ਗੈਰਤ ਵੀ, ਬੜੇ ਬੜੇ ਤਸੀਹੇ ਸਹਿ ਕੇ ਵੀ, ਔਰ ਅੱਜ ਜਦੋਂ ਅਸੀਂ ਹਜ਼ਾਰਾਂ ਮੀਲ ਦੂਰ ਆਪਣੀ ਧਰਤੀ ਤੋਂ ਇਸ ਗੱਲਬਾਤ ਨੂੰ ਕਰ ਰਹੇ ਤੇ ਅੱਜ ਵੀ ਦੁਸ਼ਮਣ ਉਹਨਾਂ ਜ਼ਮਾਨਿਆਂ 'ਚ ਮੁਗਲਿਆ ਸਲਤਨਤ ਉਹ ਔਰੰਗਜ਼ੇਬ ਸੀ, ਅੱਜ ਹਿੰਦੂਤਵੀ ਹਾਕਮ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਉਹੀ ਕਲਾਸ, ਔਰ ਉਹਨਾਂ ਤੋਂ ਵੀ ਖਤਰਨਾਕ। ਉਹਨਾਂ ਜ਼ਮਾਨੇ ਤਾਂ ਜੇ ਨਾ ਟੈਕਨੋਲੋਜੀ ਸੀ ਨਾ ਉਸ ਕਿਸਮ ਦਾ ਪਾਰਟ ਸੀ ਜੋ ਡਾਇਰੈਕਟਲੀ ਚੈਲੰਜ ਸੀ, ਲੇਕਿਨ ਅੱਜ ਤਾਂ ਅਸੀਂ ਦੇਖਦੇ ਹਾਂ ਕਿ ਹਜ਼ਾਰਾਂ ਮੀਲ ਦੂਰ ਵੀ ਉਹਨਾਂ ਦੇ ਜਿਹੜੇ ਗੰਦੇ ਹੱਥ ਨੇ, ਖੂਨੀ ਹੱਥ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਾਂ ਥੱਲੇ ਜਿਸ ਕਿਸਮ ਦੇ ਉਹ ਵਾਕਿਆਤ ਉਹਨਾਂ ਨੇ, ਕਿਲਿੰਗਸ ਕੀਤੀਆਂ ਨੇ। ਫਰਦਰ ਹੁਣ ਤਾਂ ਗੈਂਗਸਟਰਸ ਔਰ ਦੂਸਰਿਆਂ ਦੇ ਰਾਹੀਂ ਵੀ ਜਿਹੜੀ ਹੈ ਉਸ ਨੂੰ ਅੱਗੋਂ ਹੋਰ ਉਹ ਸਾਰੀ ਨੀਤੀ ਨੂੰ ਅੱਗੇ ਤੋਰਿਆ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਜ਼ਿੰਮੇ ਹੈ, ਸਿਵਾਏ ਜਾਂ ਇਸ ਦੇ ਕਿ ਅਸੀਂ ਸਿਰਫ ਤੇ ਸਿਰਫ ਇਹਨਾਂ ਦਿਨਾਂ ਨੂੰ ਇੱਕ ਰਿਚੁਅਲਿਸਟਿਕ ਵੱਡੇ ਵੱਡੇ ਨਗਰ ਕੀਰਤਨਾਂ ਤੱਕ ਜਾਂ ਵੱਡੇ ਵੱਡੇ ਕੀਰਤਨ ਸਮਾਗਮਾਂ ਤੱਕ ਜਾਂ ਇਸ ਉਤਸ਼ਾਹ ਨਾਲ ਕਿ ਜੀ ਗੁਰਦੁਆਰਾ ਸਾਹਿਬ ਅੱਜ ਗੁਰਪੁਰਬ ਹੈ, ਮੱਥਾ ਟੇਕ ਕੇ ਆਉਣਾ, ਮੈਂ ਸਮਝਦਾ ਵੀ ਇਹ ਸਾਡੇ ਸਾਹਮਣੇ ਇੱਕ ਚੈਲੰਜ ਹੈ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜਦੋਂ ਅਸੀਂ ਨਿਊ ਈਅਰ ਈਵ ਦੇ ਉੱਤੇ ਕਿਵੇਂ ਕੌਮੀ ਘਰ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਗੌੜਾਪਨ ਹੈ ਵੱਡੀਆਂ ਮੈਨੇਜਮੈਂਟ ਕਮੇਟੀਆਂ ਦਾ, ਉਸ ਦੇ ਉੱਤੇ ਗੱਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਲਿਖਤ ਵੀ ਇੱਕ ਭੇਜੀ ਕਿ ਵੀ ਗੁਰਮਤ ਜਿਹੜੀ ਹੈ ਉਹ ਕਿਸੇ ਵੀ ਕਿਸਮ ਦੀ ਰਿਚੁਅਲਸ ਦੇ ਖਿਲਾਫ ਹੈ। ਵੀ ਜਿਵੇਂ ਤੁਸੀਂ ਵੀ ਮੈਂਸ਼ਨ ਕੀਤਾ ਹੈ ਕਿ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬਾਨਾਂ 'ਚ ਉਸ ਕਿਸਮ ਦਾ ਤਾਂ ਹੈ ਜੋ ਰਸਮੋ ਰਿਵਾਜ ਜਾਂ ਦੂਸਰੇ ਨਾਲ ਜੁੜਿਆ ਹੋਇਆ, ਪਰ ਜਦੋਂ ਅਸਲੀ ਗੱਲ ਜਿਹੜਾ ਮੈਸੇਜ ਹੈ ਉਹ ਬਿਲਕੁਲ ਬਲੈਂਕ ਕੀਤਾ ਜਾਂਦਾ ਜਾਂ ਉਹਨੂੰ ਬਲੈਕ ਆਊਟ ਕੀਤਾ ਜਾਂਦਾ। ਫਿਰ ਉਹਨਾਂ ਨੇ ਕਿਹਾ ਵੀ ਡੂ ਦਾ ਗੁਰਦੁਆਰਾ ਮੈਨੇਜਮੈਂਟ ਟੀਮ ਫੋਲੋ ਗੁਰਮਤ, ਕਿ ਉਹ ਗੁਰਮਤ ਦੇ ਰਸਤੇ ਨੂੰ ਉਹਨਾਂ ਨੇ ਅਪਣਾਇਆ ਹੋਇਆ। ਇਟ ਇਜ਼ ਮਿਸਮੈਨੇਜਮੈਂਟ ਟੀਮਸ ਰਿਸਪੋਂਸਿਬਲ ਫॉर spreading rituals. Majority of them are hardly interested in following and implementing ਸਿੱਖ ਰਹਿਤ ਮਰਿਆਦਾ as long as they are in control, ਕਿ ਸਭ ਮਨ ਮਰਜ਼ੀਆਂ ਕਰਦੇ ਨੇ, ਈਵਨ ਸਿੱਖ ਰਹਿਤ ਮਰਿਆਦਾ ਨੂੰ ਵੀ ਫੋਲੋ ਨਹੀਂ ਕੀਤਾ ਜਾਂਦਾ। They run away from their actual responsibility that they are elected for to be the community Gurdwara representatives. One who points out would be immediately named called, especially a comrade or missionary. Some of them use Khalistan slogans merely to save their own skin from those devoted to the cause. ਕਿ ਵੀ ਜਿਹੜਾ ਕੋਈ ਚੈਲੰਜ ਕਰਦਾ ਉਸ ਦੇ ਉੱਤੇ ਲੇਬਲ ਲਾ ਦਿੰਦੇ ਨੇ ਜੀ ਇਹ ਤਾਂ ਕਾਮਰੇਡ ਹੈ ਜਾਂ ਇਹ ਤਾਂ ਮਿਸ਼ਨਰੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਾਰਾ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਹ ਨੋਟਿਸ ਕੀਤਾ ਹੋਣਾ ਕਿ ਵੀ ਕਿਵੇਂ ਜਿਹੜੀ ਹੈ ਕਮਿਊਨਿਟੀ ਦੇ ਵਿੱਚ ਇਹਨਾਂ ਸਾਰਿਆਂ ਦਾ ਕੀ ਕਿਰਦਾਰ ਹੈ। The basic elements of honesty and truthfulness are absent, especially in those who try to prove themselves more religious from their ਭੇਖ, ਕਿ ਵੀ ਭੇਖ ਦਿਖਾਏ ਹੋਏ ਨੇ, ਭੇਖ ਬਣਾਏ ਹੋਏ ਨੇ, ਲੇਕਿਨ ਉਹ ਆਪਣੇ ਕਿਰਦਾਰ ਦੇ ਵਿੱਚ ਇਮਾਨਦਾਰ ਔਰ ਸੱਚਾਰੇ ਨਹੀਂ ਨੇ। ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇਸ ਤੋਂ ਡਿਸਅਪੁਆਇੰਟ ਹੁੰਦੇ ਹੋ by pointing out how the white ants are eating the panth from within doesn't mean being negative or spreading negativity. ਕਿ ਕਿਵੇਂ ਇੱਕ ਪਾਸੇ ਚਿੱਟੀ ਸਿਉਂਕ ਹੈ ਜਿਹੜਾ ਸਾਰਾ ਬਾਬਾ ਕਲਚਰ ਹੈ ਉਹ ਕਿਵੇਂ ਖਾ ਰਿਹਾ ਪੰਥ ਨੂੰ, ਇਹ ਵੀ ਸਾਡੇ ਸਾਹਮਣੇ ਹੈ। ਵੀ ਮਸਟ ਨੋ ਵਟ ਵੀ ਲੈਕ ਐਂਡ ਮਸਟ ਟਰਾਈ ਟੂ ਕਰੈਕਟ ਦੋਜ਼ ਸ਼ਾਰਟ ਕਮਿੰਗ, ਜੋ ਕਮਜ਼ੋਰੀਆਂ ਨੇ ਉਹਨਾਂ ਨੂੰ ਦੂਰ ਕਰਨਾ ਬਣਦਾ ਹੈ। ਚੜ੍ਹਦੀ ਕਲਾ ਡਜ਼ਨਟ ਕਮ ਮੀਅਰਲੀ ਬਾਈ ਚੈਂਟਿੰਗ ਸੋ। ਔਰ ਉਹਨਾਂ ਨੇ ਕਿਹਾ ਵੀ ਇਹ ਚੜ੍ਹਦੀ ਕਲਾ ਦਾ ਮਤਲਬ ਸਿਰਫ ਇਹ ਨਹੀਂ ਹੈ ਵੀ ਕੋਈ ਜ਼ੁਬਾਨੀ ਕਲਾਮੀ ਕਹੀ ਜਾਏ ਚੜ੍ਹਦੀ ਕਲਾ ਹੈ। ਸੋ ਅਸੀਂ ਸਮਝਦੇ ਹਾਂ ਵੀ ਬਾਜਵਾ ਸਾਹਿਬ ਨੇ ਠੀਕ ਪੁਆਇੰਟ ਆਊਟ ਕੀਤਾ। ਔਰ ਮੈਂ ਵੀ ਇਹ ਮਹਿਸੂਸ ਕਰਦਾ, ਅਸੀਂ ਹਾਲਾਂ ਬਹੁਤ ਵਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਬੇਮਤਲਬ ਕਿਸੇ ਵਾਦ ਵਿਵਾਦ ਤੋਂ ਬਚਿਆ ਜਾਏ, ਪਰ ਜਦੋਂ ਮੈਂ ਵੀ ਇਹ ਹੌਲੋਨੈਸ ਦੇਖ ਰਿਹਾ, ਖਾਸ ਤੌਰ ਦੇਖੋ ਸੰਗਤ ਤੱਕ ਤਾਂ ਜੋ ਪਹੁੰਚਾਇਆ ਜਾਂਦਾ ਹੈ ਸੰਗਤ ਦਾ ਵੱਡਾ ਹਿੱਸਾ ਉਹਨੂੰ ਫੋਲੋ ਕਰੇਗਾ, ਪਰ ਜੇ ਮੈਨੇਜਮੈਂਟਸ ਦੇ ਵਿੱਚ ਡਿਸਆਨੈਸਟ ਲੋਕ ਬੈਠੇ ਹੋਏ ਨੇ ਜਾਂ ਉਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜੀਆਂ ਹੋਈਆਂ ਨੇ, ਉਹਨਾਂ ਨੇ ਤੁਹਾਨੂੰ ਸਿਰਫ ਉਹ ਸੈਲੀਬ੍ਰੇਸ਼ਨ ਤੇ ਉੱਥੋਂ ਤੱਕ ਹੀ ਰੱਖਣਾ ਹੈ ਕਿ ਵੀ ਤੁਸੀਂ ਬੱਲੇ ਬੱਲੇ ਬਹੁਤ ਲੰਗਰ ਲੱਗਾ, ਪੀਜ਼ੇ ਦਾ ਵੀ ਸੀ ਤੇ ਗੋਲ ਗੱਪੇ ਵੀ ਸੀ ਤੇ ਛੋਲੇ ਭਟੂਰੇ ਵੀ ਸੀ ਤੇ ਇਹ ਵੀ ਸੀ ਉਹ ਵੀ ਸੀ, ਬਾਕੀ ਸਾਰਾ ਕੰਮ ਮਾਈਨਸ ਕਰਨਾ। ਤੇ ਮੈਜੋਰਿਟੀ ਤਾਂ ਫਿਰ ਇਸ 'ਚ ਉਲਝੇ ਹੋਏ ਨੇ। ਹਾਲਾਂ
ਇਸ 'ਚ ਕੋਈ ਸ਼ੱਕ ਨਹੀਂ, ਜਿੱਥੇ ਐਫਰਟ ਹੁੰਦਾ ਜਿਵੇਂ ਆਸਟ੍ਰੇਲੀਆ ਤੋਂ ਸਾਡੇ ਤੱਕ ਇਹ ਪਹੁੰਚਿਆ ਵੀ ਉਹਨਾਂ ਦੀ ਆਨਰੇਬਲ ਡਾਕਟਰ ਐਨੀ ਐਲੀ MP ਔਰ ਮਿਨਿਸਟਰ ਹੈ ਫॉर ਸਮਾਲ ਬਿਜ਼ਨਸ, ਮਿਨਿਸਟਰ ਫॉर ਇੰਟਰਨੈਸ਼ਨਲ ਡਿਵੈਲਪਮੈਂਟ ਔਰ ਮਲਟੀਕਲਚਰਲ ਅਫੇਅਰਸ, ਉਹਨਾਂ ਨੇ 10ਵੇਂ ਪਾਤਸ਼ਾਹ ਦੇ 5 ਜਨਵਰੀ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਜਿਹੜਾ ਹੈ ਉਹ ਪ੍ਰੋਕਲੇਮੇਸ਼ਨ ਟਾਈਪ ਦਿੱਤਾ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ I send my warmest wishes to the Australian Sikh community as you celebrate the Gurpurab of Guru Gobind Singh Sahib Ji. Guru Gobind Singh Sahib's commitment to advancing righteousness, emancipating the good and destroying evil was reflected in life and legacy of pivotal point in the Sikh history. So ਉਹਨਾਂ ਨੇ ਉਹਨਾਂ ਦੇ ਮੈਸੇਜ ਨੂੰ ਜਿਹੜਾ ਉਹ ਇੱਕ ਲਾਈਨ ਦੇ ਵਿੱਚ ਹੀ ਬਿਆਨ ਕਰ ਦਿੱਤਾ ਕਿ ਭਾਈ ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਈਵਲ ਦੇ ਨਾਲ ਟਕਰਾ। ਔਰ ਇਹ ਜਿਹੜੀ ਲੈਗੇਸੀ ਹੈ ਇਹ ਸਿੱਖ ਹਿਸਟਰੀ ਦੀ, ਇਹ ਲਗਾਤਾਰਤਾ ਨਾਲ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੇ ਵਿੱਚ ਵੀ ਅੰਡਰ ਹਿਜ਼ ਲੀਡਰਸ਼ਿਪ ਦਾ ਖਾਲਸਾ ਵਾਜ਼ ਐਸਟੈਬਲਿਸ਼ਡ, ਦਾ ਗੁਰੂ ਗ੍ਰੰਥ ਸਾਹਿਬ ਵਾਜ਼ ਕਨਫਰਮਡ ਐਜ਼ ਦਾ ਇਟਰਨਲ ਗੁਰੂ and 5 Ks were instituted. These acts set the foundations for the Sikh community's successes and its ongoing commitment to the principles of justice, service and compassion. ਕਿ ਇਹ ਜਿਹੜਾ ਗੁਰੂ ਸਾਹਿਬ ਨੇ ਖਾਲਸੇ ਦੇ ਵਿੱਚ ਇਹ ਗੁਣ ਇਨਕਲਕੇਟ ਕੀਤੇ, ਇਹ ਸਿੱਖ ਨੇਸ਼ਨ ਜਿੱਥੇ ਵੀ ਦੁਨੀਆ ਭਰ 'ਚ, ਔਰ ਉਹਨਾਂ ਨੇ ਆਸਟ੍ਰੇਲੀਆ ਦੇ ਕੰਟੈਕਸਟ ਗੱਲ ਕੀਤੀ ਹੈ ਕਿ ਜਸਟਿਸ ਦੇ ਲਈ, ਸੇਵਾ, ਇਨਸਾਨੀਅਤ ਦੀ ਕੰਪੈਸ਼ਨ, ਜਿਸ ਦੇ ਵਿੱਚ ਤੁਸੀਂ ਦਇਆ ਜਾਣੇ ਜੀ ਕੀ, ਜਿੱਥੇ ਤੁਸੀਂ ਕੰਪੈਸ਼ਨ, ਰਹਿਮ ਔਰ ਕਿਸੇ ਦੇ ਲਈ ਜਿਹੜਾ ਉਹ ਹਮਦਰਦੀ ਰੱਖਦੇ ਹੋ। These values are reflected in the rich contribution Sikhs are making to Australia's social, cultural and economic life. ਇਹੀ ਜਿਹੜੇ ਗੁਣ ਸਿੱਖ ਕੌਮ ਆਸਟ੍ਰੇਲੀਆ ਦੀ ਸਮਾਜਿਕ ਔਰ ਕਲਚਰਲ ਔਰ ਆਰਥਿਕ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਐਨਰਿਚ ਕਰ ਰਹੇ ਨੇ। They are also principles that are important to all of us as Australians and essential of a success as a multicultural nation. ਔਰ ਇਹ ਸਾਡਾ ਜਿਹੜਾ ਮਲਟੀਕਲਚਰ ਨੇਸ਼ਨ ਹੈ ਉਹਦੀ ਕਾਮਯਾਬੀ ਦਾ ਵੀ ਰਾਜ਼ ਹੈ। As you reflect on Guru Gobind Singh Sahib's teachings and gather with family and friends to celebrate his legacy, may this auspicious day be a time of renewed commitment to justice, compassion and unity. ਕਿ ਤੁਸੀਂ ਜਿੱਥੇ ਇਸ ਦਿਨ ਨੂੰ ਮਨਾ ਰਹੇ ਹੋ, ਇਹ ਵੈਲਿਊਜ਼ ਜਿਹੜੀਆਂ ਨੇ ਜਸਟਿਸ, ਕੰਪੈਸ਼ਨ ਔਰ ਯੂਨਿਟੀ ਦੀਆਂ, ਹੈਪੀ ਗੁਰਪੁਰਬ। ਸੋ ਅਸੀਂ ਸਮਝਦੇ ਹਾਂ ਕਿ ਉਹ ਵੀਰ ਭੈਣਾਂ ਵੀ ਨੇ ਜਿਹੜੇ ਐਫਰਟ ਕਰਦੇ ਨੇ ਕਿ ਭਾਈ ਇਸ ਮੈਸੇਜ ਦਾ ਬਜਾਏ ਕਿ ਜਿਵੇਂ ਨੈਰੇਟਿਵ ਜਿਹੜਾ ਹਿੰਦੂ ਤਵੀਆਂ ਨੇ ਉਹ ਸਾਰੇ ਸਿੱਖ ਇਤਿਹਾਸ ਨੂੰ, ਸਿੱਖ ਗੁਰੂਆਂ ਦੇ ਦਿਨਾਂ ਨੂੰ ਉਹ ਹਿੰਦੂਤਵਾ ਦੇ ਖਾਤੇ 'ਚ ਹੀ ਪਾ ਰਹੇ ਨੇ। ਔਰ ਇਹ ਜਦੋਂ ਕਿਹਾ ਜਾਂਦਾ ਹੈ ਕਿ ਵੀ RSS ਨੇ ਕਿਵੇਂ ਬਲੌਕ ਕੀਤਾ, ਪਹਿਲਾਂ ਤਾਂ ਉਹਨਾਂ ਨੇ ਸਾਰਾ ਸੰਤ ਸਮਾਜ ਦੇ ਨਾਂ ਥੱਲੇ ਲੋਕ ਕਿਹਨੇ ਖੜੇ ਕੀਤੇ, ਅੱਜ ਉਹਨਾਂ ਦਾ ਕੀ ਰੋਲ ਹੈ, ਕੁੰਭ ਨਹਾਉਣ ਤੋਂ ਲੈ ਕੇ ਲੱਤਾਂ ਲਮਕਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਾਕੀਆਂ ਦੇ ਨਾਲ ਬਹਿਣ ਤੋਂ ਲੈ ਕੇ, ਇਹ ਸਾਰੇ ਹੀ ਉਹ ਕਿਰਦਾਰ ਨੇ। ਔਰ ਜਦੋਂ 2003 ਦੇ ਵਿੱਚ ਇਹ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ ਹੁੰਦਾ ਹੈ ਤੇ ਸੁਦਰਸ਼ਨ ਫੌਰਨ ਜਿਹੜਾ ਹੈ ਉਹ ਪੰਜਾਬ ਆਉਂਦਾ ਹੈ, ਅੰਮ੍ਰਿਤਸਰ 'ਚ ਆ ਕੇ ਪ੍ਰੈਸ ਕਾਨਫਰੰਸ ਕਰਦਾ ਔਰ ਉਸ ਵੇਲੇ ਵਰਿੰਦਰ ਵਾਲੀਆ ਜਿਹੜਾ ਕਿ ਟ੍ਰਿਬਿਊਨ ਦਾ ਰਿਪੋਰਟਰ ਸੀ, ਉਹਦੇ ਨਾਲ ਉਹਦਾ 1-to-1 ਇੰਟਰਵਿਊ, ਔਰ ਉਸ ਇੰਟਰਵਿਊ ਦਾ ਹੈਡਲਾਈਨ ਇਹ ਹੈ, ਨਾਨਕਸ਼ਾਹੀ ਕੈਲੰਡਰ ਵੋਂਟ ਬੀ ਐਕਸੈਪਟਡ ਸੁਦਰਸ਼ਨ। ਔਰ ਇਹ ਜਦੋਂ ਤੁਸੀਂ ਇੰਟਰਵਿਊ ਦੇਖੋਗੇ ਫਿਰ ਇਹ ਸਮਝ ਆਏਗੀ ਵੀ ਇਹ ਕੈਲੰਡਰ ਨੇ ਕਿੰਨੀ ਤਕਲੀਫ RSS ਨੂੰ ਦਿੱਤੀ। ਹੁਣ ਉਹ ਇੱਥੋਂ ਸ਼ੁਰੂ ਕਰਦਾ ਹੈ, 30 ਜਨਵਰੀ ਦਾ ਇੰਟਰਵਿਊ ਹੈ 2003 ਦਾ। The recitation of Gurbani from the holy Dasam Granth at Patna Sahib and Hazur Sahib, 2 of the 5 takhts of Sikhs, every day has proved beyond doubt that Sikhs are part of the Hinduism. ਇੱਥੋਂ ਸ਼ੁਰੂ ਕਰਦਾ ਕਿ ਭਾਈ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ, ਕਿਉਂਕਿ ਦੋਵੇਂ ਵੇਲੇ ਦਸਮ ਗ੍ਰੰਥ ਦਾ ਜਿਹੜਾ ਉਹ ਪਾਠ ਕੀਤਾ ਜਾਂਦਾ ਹੈ, ਕਹਿੰਦੇ ਆਪਣੇ ਆਪ 'ਚ ਹੀ ਇਹ ਸੁਦਰਸ਼ਨ ਕਹਿੰਦਾ ਵੀ ਸਬੂਤ ਹੈ ਕਿ ਸਿੱਖ ਜਿਹੜੇ ਨੇ ਉਹ ਹਿੰਦੂਇਜ਼ਮ ਦਾ ਹਿੱਸਾ ਨੇ। ਫਿਰ ਉਹ ਕਹਿੰਦਾ these were the views expressed here today by RSS chief K.S. Sudarshan in an interview with the Tribune. He claimed that even Sikh gurus had preached that Sikhs were part of Hindus. ਹੁਣ ਤੁਸੀਂ ਇਹ ਦੇਖ ਲਓ, ਉਹ ਕਹਿੰਦਾ ਇਹ ਤਾਂ ਸਿੱਖ ਗੁਰੂਆਂ ਨੇ ਵੀ ਇਹੀ ਪ੍ਰਚਾਰ ਕੀਤਾ ਕਿ ਸਿੱਖ ਹਿੰਦੂ ਨੇ। Mr. Sudarshan said the definition of Hindu dharma was deliberately distorted by the British while translating it into English as religion.
ਕਿ ਅੰਗਰੇਜ਼ਾਂ ਨੇ ਧਰਮ ਦੀ ਜਿਹੜੀ ਟਰਾਂਸਲੇਸ਼ਨ ਅੰਗਰੇਜ਼ੀ ਜਿਹੜੀ ਹੈ ਉਹ ਰਿਲੀਜਨ ਕੀਤੀ, ਇਵੇਂ ਉਹਨਾਂ ਨੇ ਧਰਮ ਸ਼ਬਦ ਨੂੰ ਡਿਸਟੋਰਟ ਕੀਤਾ। ਹੀ ਸੈਡ the word dharma had more wider meaning than the word religion. Elaborating, he said the word dharma didn't have any synonym in English. Hindu dharma should be considered as a way of life, a definition which was even accepted by the Supreme Court in 1994. ਇਹ ਰਾਮ ਜੇਠ ਮਲਾਨੀ ਇੱਕ ਕੇਸ ਸੁਪਰੀਮ ਕੋਰਟ 'ਚ ਲੈ ਕੇ ਗਿਆ। ਉਹਨੇ ਕਿਹਾ ਜੀ ਹਿੰਦੂ ਤੋਂ ਜਿਹੜਾ ਇਹ ਵੇ ਆਫ ਲਾਈਫ ਹੈ, ਇਹ ਰਿਲੀਜਨ ਨਹੀਂ ਹੈ, ਸੋ ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਉਹਨੂੰ ਉਹ ਰੈਫਰ ਕਰ ਰਿਹਾ। ਫਿਰ ਉਹ ਕਹਿ ਰਿਹਾ ਹੂਸੋਐਵਰ ਲਿਵਸ ਇਨ ਇੰਡੀਆ ਵਿਲ ਹੈਵ ਟੂ ਐਕਸੈਪਟ ਇਟ, ਕਿ ਜਿਹਨੇ ਹਿੰਦੁਸਤਾਨ 'ਚ ਰਹਿਣਾ ਹੈ ਉਹਨੂੰ ਇਹ ਮੰਨਣਾ ਪਏਗਾ ਕਿ ਉਹ ਹਿੰਦੂ ਹੈ। ਹੀ ਕਲੇਮਡ ਦੈਟ ਈਵਨ ਸਿੱਖ ਗੁਰੂਜ਼ ਪ੍ਰੀਚ ਦਿਸ ਡੈਫੀਨੇਸ਼ਨ ਡਿਊਰਿੰਗ देयर ਲਾਈਫ ਟਾਈਮ, ਕਿ ਗੁਰੂ ਸਾਹਿਬਾਨ ਨੇ ਵੀ ਆਪਣੀ ਜ਼ਿੰਦਗੀ 'ਚ ਇਹਨੂੰ ਹੀ ਪ੍ਰੀਚ ਕੀਤਾ। ਹੀ ਸੈਡ ਇਫ ਮੁਸਲਿਮਸ ਜੂਜ਼ accepted this definition of dharma, they were free to worship at their religious place. ਜੇ ਮੁਸਲਮਾਨ ਜੂ ਦੂਜੇ ਲੋਕ ਵੀ ਇਹ ਮੰਨ ਜਾਣ ਕਿ ਉਹ ਹਿੰਦੂ ਨੇ, ਫਿਰ ਠੀਕ ਹੈ, ਆਪਣੀਆਂ ਜੋ ਕਰੀ ਜਾਂਦੇ ਨੇ ਇਬਾਦਤ ਉਹ ਕਰੀ ਜਾਣ। Replying to a question, Mr. Sudarshan said, the British had created a chasm between Hindus and Sikhs for their vested interests. He alleged that Keshatari, those who wore unshorn hair, were mentioned as Sikhs by the British during the first census of the country. Those Sikhs had asked the census authorities to record them as Hindus and Sikhs both. ਤੁਸੀਂ ਹੁਣ ਇਹਨਾਂ ਦੀਆਂ ਕਿਸ ਹੱਦ ਤੱਕ ਇਹ ਜਾ ਕੇ ਝੂਠ ਕਰਦੇ ਨੇ। ਉਹ ਕਹਿੰਦੇ ਨੇ ਜਿਹੜੀ ਪਹਿਲੀ ਮਰਦਮਸ਼ੁਮਾਰੀ ਅੰਗਰੇਜ਼ਾਂ ਨੇ ਕੀਤੀ ਉਹਦੇ 'ਚ ਜਿਹੜੇ ਸਿੱਖ ਸੀ ਉਹ ਚਾਹੁੰਦੇ ਸੀ ਵੀ ਅਸੀਂ ਹਿੰਦੂ ਲਿਖਾਏ, ਹਿੰਦੂ ਤੇ ਸਾਨੂੰ ਲਿਖਿਆ ਜਾਏ, ਪਰ ਇਹ ਅੰਗਰੇਜ਼ਾਂ ਨੇ ਹੀ ਕੇਸਾਧਾਰੀਆਂ ਨੂੰ ਅੱਡ ਸਿੱਖ ਲਿਖਣ ਦੀ ਜਿਹੜੀ ਹੈ ਉਹ ਪਿੱਤ ਪਾਈ। Coming heavily on radicals, Mr. Sudarshan said there was no minority community in India, as they all were part of Hindus, as the Muslims, Jews, Jains, Sikhs who had been living here were sons of this soil and hence could not be considered a member of minority. ਉਹਨੇ ਕਿਹਾ ਕਹਿੰਦਾ ਭਾਰਤ ਦੇ ਵਿੱਚ ਕੋਈ ਘੱਟ ਗਿਣਤੀ ਹੈ ਹੀ ਨਹੀਂ, ਜੋ ਇੱਥੇ ਰਹਿੰਦੇ ਨੇ ਸਾਰੇ ਹਿੰਦੂ ਨੇ, ਇਸ ਲਈ ਮਾਈਨੋਰਿਟੀ ਕਿਵੇਂ ਹੋਈ। ਫਿਰ ਜਿਹੜਾ ਉਹਨੇ ਇਹ ਕਿਹਾ ਕਿ ਵੀ ਅਖੀਰ 'ਚ ਇਸ ਦੇ ਉਹ ਕਹਿੰਦਾ ਕਿ ਹੀ ਰਿਡੀਕਿਊਲਡ ਦਾ ਰੈਡੀਕਲ ਲੀਡਰ ਹੂ ਹੈਡ ਬੀਨ ਕੰਸੀਡਰਿੰਗ ਦਾ ਸਿੱਖਸ ਐਜ਼ ਏ ਸੈਪਰੇਟ ਡਿਸਟਿੰਕਟ ਕਮਿਊਨਿਟੀ। ਉਹਨੇ ਕਿਹਾ ਮੈਨੂੰ ਹਾਸਾ ਆਉਂਦਾ ਉਹਨਾਂ ਸਿੱਖਾਂ ਤੇ ਰੈਡੀਕਲਸ ਦੇ ਉੱਤੇ ਜਿਹੜੇ ਸਿੱਖਾਂ ਨੂੰ ਇੱਕ ਅੱਡ ਕਮਿਊਨਿਟੀ ਜਾਂ ਅੱਡ ਧਰਮ ਸਮਝਦੇ ਨੇ। ਵੈਨ ਆਸਕਡ ਐਜ਼ ਟੂ ਵਾਈ ਹੀ ਡਿਡਨਟ ਡਾਇਰੈਕਟ ਹਿਜ਼ ਲੀਡਰਸ਼ਿਪ ਟੂ ਹੋਲਡ ਮੀਟਿੰਗ ਵਿਦ ਸਿੱਖ ਹਾਈ ਪ੍ਰੀਸਟ, ਕਿ ਵੀ ਤੁਸੀਂ ਕਿਉਂ ਨਹੀਂ ਜਥੇਦਾਰਾਂ ਨੂੰ ਮਿਲ ਕੇ ਕਿਹਾ ਕਿ ਜੀ ਇਹ ਕੈਲੰਡਰ ਲਾਗੂ ਨਾ ਕਰੋ। ਔਰ ਦੂਜਾ ਉਹਦੇ ਉਹ ਜਵਾਬ 'ਚ ਕਹਿੰਦਾ ਮਿਸਟਰ ਸੁਦਰਸ਼ਨ ਸੈਡ ਦੈਟ ਸਿੱਖ ਮਾਸਿਸ ਵਰ ਅਨਲਾਈਕਲੀ ਟੂ ਐਕਸੈਪਟ ਦਾ ਨਾਨਕਸ਼ਾਹੀ ਕੈਲੰਡਰ, ਕਿ ਜੀ ਭਾਵੇਂ ਲਾਗੂ ਕਰ ਦਿੱਤਾ ਹੈ ਪਰ ਸਿੱਖ ਸੰਗਤਾਂ ਇਹਨੂੰ ਕਦੇ ਨਹੀਂ ਮੰਨਣਗੀਆਂ। ਮਿਸਟਰ ਸੁਦਰਸ਼ਨ ਸੈਡ ਸਿੱਖ ਮਾਸਿਸ ਵਰ ਅਨਲਾਈਕਲੀ ਟੂ ਐਕਸੈਪਟ the Nanak-Shahi calendar, as all Gurpurabs and other Sikh festivals had been celebrated on the basis of Hindu Saka era, ਕਿ ਜਿਹੜਾ ਸਾਡੇ ਕੈਲੰਡਰ ਮੁਤਾਬਕ ਹੀ ਮਨਾ ਰਹੇ ਨੇ ਉਹੀ ਸਿੱਖ ਮਨਾਣਗੇ। He claimed that in due course of time Sikh masses would reject the Nanak-Shahi calendar. ਇਹ ਲਾਸਟ ਲਾਈਨ ਹੈ। ਉਹਨੇ ਕਿਹਾ ਵੀ ਠੀਕ ਹੈ ਹੁਣ ਹੋ ਗਿਆ ਲਾਗੂ, ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਡਿਊ ਕੋਰਸ ਆਫ ਟਾਈਮ ਸਿੱਖ ਜਿਹੜੇ ਨੇ ਮਾਸਿਸ ਉਹ ਰਿਜੈਕਟ ਕਰਨਗੇ। ਔਰ 7 ਸਾਲ ਬਾਅਦ 2003 ਤੋਂ 2010 ਤੱਕ ਪਹੁੰਚਦੇ ਆ ਇਸ ਦਾ ਭਗਵਾਕਰਨ ਕਰ ਦਿੱਤਾ ਗਿਆ। ਔਰ ਅੱਜ ਜਿੱਥੇ ਕਿ ਸੱਚਮੁੱਚ 5 ਜਨਵਰੀ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇੱਕ ਆਪਣੇ ਕਿਸਮ ਦਾ ਮਾਹੌਲ 2003 ਤੋਂ 10 ਤੱਕ ਅਸੀਂ ਦੇਖਿਆ ਕਿ ਇੱਕ ਬਿਲਕੁਲ ਫਿਕਸ ਪਾਰਟ ਸੀ ਕਿ ਭਾਈ ਤੁਸੀਂ ਕਰਨਾ। ਹੁਣ ਕਿਤੇ ਕੋਈ ਕਰ ਰਿਹਾ ਕਿਤੇ ਕੋਈ ਨਹੀਂ ਹੈ, ਉਸ ਡਿਬੇਟ 'ਚ ਫਸੇ ਹੋਏ ਆ। ਔਰ ਮੈਂ ਇਹ ਸਮਝਦਾ ਵੀ ਇਸ ਮੁੱਦੇ ਦੇ ਉੱਤੇ RSS ਨੇ ਸਾਨੂੰ ਮਾਤ ਦਿੱਤੀ ਹੈ। ਜੇ 2003 'ਚ ਉਹਨੇ ਕਿਹਾ ਸੀ ਕਿ ਜੀ ਅਲਟੀਮੇਟਲੀ ਨਾਨਕਸ਼ਾਹੀ ਕੈਲੰਡਰ ਨੂੰ ਰਿਜੈਕਟ ਕਰ ਦਿੱਤਾ ਜਾਏਗਾ, 7 ਸਾਲ ਲੱਗੇ ਉਹਨਾਂ ਨੂੰ ਇਹ ਸੰਤ ਸਮਾਜ ਨੂੰ ਅੱਗੇ ਲਾ ਕੇ ਜਿਵੇਂ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਇਆ। ਹੁਣ ਵੀ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਸਟਿਕ ਕਰਨਾ ਚਾਹੀਦਾ ਮੂਲ ਨਾਨਕਸ਼ਾਹੀ ਕੈਲੰਡਰ। ਔਰ ਇਹੀ ਕਾਰਨ ਸੀ ਕਿ ਜਦੋਂ ਅਸੀਂ 2012 ਦੇ ਵਿੱਚ ਜਿਹੜੀ ਹੈ ਸ਼ੁਰੂਆਤ ਕੀਤੀ TV 84 ਦੀ ਦਸੰਬਰ 2012 'ਚ ਅਸੀਂ ਬਿਲਕੁਲ ਕਲੀਅਰ ਕੀਤਾ ਸੀ ਕਿ ਅਸੀਂ ਇਸ ਪਲੇਟਫਾਰਮ ਤੋਂ ਧਾਰਮਿਕ ਸਵਾਲਾਂ ਦੇ ਜਵਾਬ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਪ੍ਰਵਾਨਿਤ ਹੈ ਉਹਦੇ ਮੁਤਾਬਕ, ਔਰ ਜਿਹੜੇ ਗੁਰਪੁਰਬ ਔਰ ਦੂਸਰੇ ਦਿਨ ਦਿਹਾੜੇ ਨੇ ਉਹਨਾਂ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਹੀ
ਜਿਹੜਾ ਹੈ ਉਹ ਡਿਸਕਸ ਕਰਾਂਗੇ, ਸੈਲੀਬ੍ਰੇਟ ਕਰਾਂਗੇ। ਸੋ ਅਸੀਂ ਇੱਕ ਵਾਰ ਫੇਰ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਿੱਖ ਸੰਗਤ ਨੂੰ ਵਧਾਈਆਂ ਪੇਸ਼ ਕਰਦੇ ਹਾਂ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਜਿਹੜਾ ਦੇਖਣਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਸਾਡੇ ਇਸ ਪਤੇ ਤੇ ਸਾਨੂੰ ਆਪਣਾ ਜਿਹੜਾ ਚੈੱਕ ਬਣਾ ਕੇ ਭੇਜ ਸਕਦੇ ਹੋ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੋ ਵਿਊਅਰਸ ਵੈਲਕਮ ਬੈਕ। ਹੁਣ ਆਪਾਂ ਆਪਣੇ ਜਿਹੜੇ ਬ੍ਰੇਕ ਤੋਂ ਬਾਅਦ ਤੁਹਾਨੂੰ ਮਿਲਾਂਗੇ, ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ।